ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਜਾਣਕਾਰੀਆਂ ਹਾਸਲ ਕਰਨ ਦੇ ਲਈ ਜਾਂ ਫਿਰ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਪਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਊਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਕੇਂਦਰ ਦੇ ਸਵਾਲ ਤੋਂ। ਕੇਂਦਰ ਨੇ ਸਵਾਲ ਕੀਤਾ ਕਿ ਹੁਣ ਅੰਦੋਲਨ ਕਿਉਂ? ਦੇਖੋ, ਇਹਨਾਂ ਨੇ ਅੱਜ ਕਾਫੀ ਅਖਬਾਰਾਂ 'ਚ ਇਸ਼ਤਿਹਾਰ ਦਿੱਤਾ, ਕੁਝ ਪਹਿਲਾਂ ਵੀ ਛਪੇ ਸਨ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਇਸ ਤਰ੍ਹਾਂ ਦੇ। ਜੀ। ਤਾਂ ਗੱਲ ਇਹ ਆ ਕਿ ਕੇਂਦਰ ਸਰਕਾਰ ਨੇ ਕੁਝ ਆਪਣੀਆਂ ਗੱਲਾਂ ਜਿਹੜੀਆਂ ਉਹ ਛਪਵਾਈਆਂ ਪੰਜਾਬੀ ਦੇ ਅਖਬਾਰਾਂ ਦੇ ਵਿੱਚ, ਜਿਹੜੇ ਸਿਰ ਕੱਢ ਅਖਬਾਰ ਆ। ਉਹਨਾਂ ਨੇ ਇਹ ਆਖਿਆ ਕਿ ਵੇਖੋ, ਗੱਲ ਇਹ ਆ ਕਿ ਭਾਈ 3 ਖੇਤੀ ਕਾਨੂੰਨ ਜਿਹੜੇ ਸੀਗੇ ਉਹ ਰੱਦ ਕਰ ਦਿੱਤੇ। ਕੇਂਦਰ ਸਰਕਾਰ ਕਿਸਾਨਾਂ ਨੂੰ ਕਣਕ, ਫਿਰ ਝੋਨਾ, ਕਪਾਹ ਵੀ ਸਾਰੇ ਪੈਸੇ ਦੇ ਕੇ ਖਰੀਦਦੀ ਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੁਝ ਸਕੀਮਾਂ ਗਣਾਈਆਂ ਕਿ ਦੇਖੋ ਜੀ, ਖੇਤੀ ਬਜਟ ਦੇ ਵਿੱਚ 5 ਗੁਣਾ ਅਸੀਂ ਇਜ਼ਾਫਾ ਕੀਤਾ। ਫਿਰ ਅਸੀਂ ਖਾਦ ਸਬਸਿਡੀ ਦਿੰਦੇ ਆ, ਨੀਮ ਕੋਟਿਕ ਯੂਰੀਆ, ਉਹਦੀ ਅਸੀਂ ਉਪਲਬਧਤਾ ਜਿਹੜੀ ਆ ਉਹ ਵਧਾਈ ਆ। PM ਕਿਸਾਨ ਸਨਮਾਨ ਨਿਧੀ ਦੇ ਤਹਿਤ ਅਸੀਂ ਤੁਹਾਨੂੰ 6000 ਰੁਪਇਆ ਦਿੰਦੇ ਆ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੋਂ ਫਸਲ ਨੁਕਸਾਨ ਕਵਰ ਦਾ ਜਿਹੜਾ ਉਹ ਦਾਇਰਾ ਵਧਾ ਦਿੱਤਾ ਗਿਆ। ਦੇਸ਼ ਭਰ 'ਚ 1399 ਮੰਡੀਆਂ ਨਾਮ ਤੇ ਰਜਿਸਟਰ ਨੇ। 22 ਫਸਲਾਂ ਦੇ MSP ਦੇ ਵਿੱਚ ਇਤਿਹਾਸਕ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਮੋ ਡਰੋਨ ਦੀ ਯੋਜਨਾ, ਉਹਦੇ ਨਾਲ ਮਤਲਬ ਕਿ ਡਰੋਨ ਦਾ ਛਿੜਕਾਅ ਜਿਹੜਾ ਹੁੰਦਾ ਉਹ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਉਹਨਾਂ ਨੇ ਸਕੀਮਾਂ ਤੋਂ ਇਲਾਵਾ ਕਿਹਾ ਕਿ ਧਰਤੀ ਪੁੱਤਰ ਨੂੰ ਭਾਰਤ ਰਤਨ ਦਿੱਤਾ ਹੈ। ਦੇਖੋ, ਗੱਲ ਇਹ ਆ ਕਿ ਧਰਤੀ ਪੁੱਤਰ ਮਤਲਬ ਕਿ ਹਰਿਤ ਕ੍ਰਾਂਤੀ ਜਿਹਨੂੰ ਕਹਿ ਦਿੰਦੇ ਆਪਾਂ, ਹਰੀ ਕ੍ਰਾਂਤੀ, ਉਹਦੇ ਜਿਹੜੇ ਜਨਕ ਨੇ ਯਾਨੀ ਸਵਾਮੀਨਾਥਨ। ਅੱਛਾ, ਗੱਲ ਇਹ ਆ ਕਿ ਇਹਨਾਂ ਨੇ ਉਹ ਅਖਬਾਰ 'ਚ ਇਸ਼ਤਿਹਾਰ ਛਾਪਿਆ। ਇਹ ਨਾ ਅਸਲ ਦੇ ਵਿੱਚ ਕੀ ਹੈ ਪ੍ਰਵੀਨ ਜੀ, ਕਿ ਕੇਂਦਰ ਸਰਕਾਰ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਕਰਦੀ ਹੁੰਦੀ ਆ। ਸ਼ੁਰੂ ਦੇ ਵਿੱਚ ਜਦੋਂ ਉਹ ਪਹਿਲਾ ਅੰਦੋਲਨ ਚੱਲਿਆ ਸੀਗਾ ਉਦੋਂ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ। ਤਾਂ ਮਤਲਬ ਕਿ ਲੋਕਾਂ ਨੂੰ ਦੱਸਿਆ ਜਾਂਦਾ ਹੈ, ਕਿਸਾਨਾਂ ਨੂੰ ਦੱਸਿਆ ਜਾਂਦਾ ਕਿ ਅਸੀਂ ਤੁਹਾਡੇ ਵਾਸਤੇ ਆਹ ਕੁਛ ਕਰਵਾ ਰਹੇ ਹਾਂ, ਕਰ ਰਹੇ ਹਾਂ। ਬਿਲਕੁਲ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਯੂਰੀਆ ਦੀ ਸਬਸਿਡੀ ਬਹੁਤ ਵੱਡੀ ਆ, 6000 ਰੁਪਇਆ ਵੀ ਮਿਲਦਾ ਹੈ। ਇਹ 6000 ਰੁਪਇਆ ਕਿਸੇ ਨੇ ਮੰਗਿਆ ਨਹੀਂ ਸੀਗਾ, ਇਹ ਕਿਸੇ ਦੀ ਮੰਗ ਨਹੀਂ ਸੀਗੀ। ਬੇਸਿਕਲੀ ਕੀ ਆ ਕਿ 2018 ਦੇ ਅੰਤ ਦੇ ਵਿੱਚ ਜਦੋਂ 19 ਦਾ ਇਲੈਕਸ਼ਨ ਬਿਲਕੁਲ ਨੇੜੇ ਆ ਗਿਆ ਸੀਗਾ ਤੇ ਇਹਨਾਂ ਨੇ ਉਸ ਵੇਲੇ ਇਹ ਵੀ ਇੱਕ ਇਲੈਕਸ਼ਨ ਕਾਰਡ ਹੀ ਖੇਡਿਆ ਸੀਗਾ। ਫਿਰ ਸਵਾਮੀਨਾਥਨ ਨੂੰ ਜਾਂ ਚਰਨ ਸਿੰਘ ਨੂੰ ਇਹ ਜਿਹੜੇ ਦਿੱਤੇ ਗਏ ਅਵਾਰਡ, ਇਹ ਵੀ ਬਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਗੂਫੇਬਾਜ਼ੀ ਜ਼ਿਆਦਾ ਹੈ। ਤੇ ਇਹ ਸਕੀਮਾਂ ਬਹੁਤ ਲੰਬੇ ਸਮੇਂ ਤੋਂ ਚੱਲਦੀਆਂ। ਹੁਣ ਜਿਵੇਂ ਮੈਂ ਬਹੁਤੀਆਂ ਗੱਲਾਂ ਤੇ ਨਹੀਂ ਜਾਊਂਗਾ, ਹੋਰ ਬਹੁਤ ਅਪਡੇਸ਼ਨਸ ਨੇ। MSP ਹੁਣ ਜਿਵੇਂ ਕਹਿੰਦੇ ਕਿ ਇਤਿਹਾਸਿਕ ਵਾਧਾ ਹੈ, ਨੋ ਡਾਊਟ। 4 ਲੱਖ ਕਰੋੜ ਦਿੱਤਾ ਉਹਨਾਂ ਨੇ 10 ਸਾਲਾਂ 'ਚ, ਤੁਸੀਂ 18 ਲੱਖ ਕਰੋੜ ਦੇ ਦਿੱਤਾ। ਮੈਂ ਇਸ ਤੱਥ ਦੇ ਨਾਲ 100% ਸਹਿਮਤ ਹਾਂ। ਪਰ ਤੁਸੀਂ ਇਹ ਵੀ ਤਾਂ ਵੇਖੋ ਨਾ ਕਿ ਅੱਜ ਤੋਂ 10 ਸਾਲ ਪਹਿਲਾਂ ਡਾਲਰ ਦੇ ਮੁਕਾਬਲੇ ਰੁਪਈਆ ਕਿੱਥੇ ਸੀਗਾ। ਸੂਚਕਾਂਕ
ਜਿਹੜਾ ਸੀਗਾ ਉਹਦੇ ਮੁਤਾਬਕ ਮਹਿੰਗਾਈ ਕਿੱਥੇ ਸੀਗੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਡੀਜ਼ਲ ਕਿੱਥੇ ਸੀਗਾ, ਇਨਪੁਟ ਕਾਸਟ ਟੋਟਲ ਕਿੱਥੇ ਸੀਗੀ। ਉਸ ਹਿਸਾਬ ਨਾਲ ਜੋ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ। ਇਹੀ ਦਿੱਕਤ ਹੈ ਕਿ ਐਮਐਸਪੀ ਦੀ ਮੰਗ ਆ। ਐਮਐਸਪੀ ਜਿਹੜੀ ਹੈ ਉਹਦੇ ਵਿੱਚ ਹੁਣ ਤੁਸੀਂ ਸਿੱਧੇ ਰੂਪ 'ਚ ਇਹ ਤਾਂ ਕਹਿ ਨਹੀਂ ਸਕਦੇ ਕਿ ਅਸੀਂ ਦੇਣੀ ਨਹੀਂ ਆ। ਹੁਣ ਤੁਸੀਂ ਟਾਲ ਮਟੋਲ ਹੀ ਕਰ ਰਹੇ ਹੋ। ਤਾਂ ਕੁੱਲ ਬਣਾ ਕੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗਿੱਲਾ ਪੀਣ ਪਾਉਣ ਵਾਲੀ ਗੱਲ ਹੁੰਦੀ ਹੈ। ਇੱਕ ਪਾਸੇ ਮੀਟਿੰਗ ਸੱਦੀ ਆ, ਮੀਟਿੰਗ ਚੱਲ ਰਹੀ ਆ, ਉਹ ਮਤਲਬ ਕਿ ਪਤਾ ਨਹੀਂ ਉਹਦਾ ਕੀ ਨਤੀਜਾ ਨਿਕਲੇਗਾ। ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਕਿਸਾਨਾਂ ਨੂੰ ਜਾਂ ਕਿਸਾਨਾਂ ਦੇ ਸਮਰਥਕਾਂ ਨੂੰ ਕਹਿੰਦੇ ਹੋ ਕਿ ਅਸੀਂ ਤੁਹਾਡੇ ਵਾਸਤੇ ਯੋਜਨਾਵਾਂ ਚਲਾ ਰਹੇ ਹਾਂ। ਤੁਸੀਂ ਚੌਧਰੀ ਚਰਨ ਸਿੰਘ ਨੂੰ ਕਿਉਂ ਦਿੱਤਾ ਭਾਰਤ ਰਤਨ? ਉਹ ਤਾਂ ਸਾਰਿਆਂ ਨੂੰ ਪਤਾ ਕਿ ਉਹਦਾ ਪੋਤਾ ਤੁਸੀਂ ਆਪਣੀ ਗੋਦੀ 'ਚ ਖੜਾ ਲਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਲੋਕ ਸਮਝਦੇ ਆ। ਤਾਂ ਗੱਲ ਜਿਹੜੀ ਆ ਉਹ ਹੈਗੀ ਆ ਮੰਗਾਂ ਨੂੰ ਲੈ ਕੇ। ਹੁਣ ਜਿੱਦਾਂ ਤੁਸੀਂ ਕਿਸਾਨਾਂ ਨਾਲ ਜੁੜੀਆਂ ਗੱਲਾਂ ਕਹਿ ਦਿੱਤੀਆਂ ਤੇ ਤੁਸੀਂ ਮਨਰੇਗਾ ਦਾ ਕਿੰਨਾ ਬਜਟ ਘਟਾਇਆ, ਕਿਉਂਕਿ ਮਨਰੇਗਾ ਦੀ ਵੀ ਤੇ ਇਹਦੇ 'ਚ ਮੰਗ ਹੈ। ਤੁਸੀਂ ਟੈਣੀ ਨੂੰ ਆਪਣੇ ਮੰਤਰੀ ਮੰਡਲ 'ਚ ਕਿਉਂ ਰੱਖਿਆ? ਕਿਉਂਕਿ ਉਹ ਵੀ ਤੇ ਇੱਕ ਮੰਗ ਹੈ ਨਾ। ਤਾਂ ਗੱਲਾਂ ਇਹ ਹਨ ਕਿ ਤੁਸੀਂ ਸਿਰਫ ਤੇ ਸਿਰਫ ਆਪਣੀਆਂ ਯੋਜਨਾਵਾਂ ਜਿਹੜੀਆਂ ਨੇ ਤੇ ਉਹ ਹੀ ਗਣਾਈ ਜਾਂਦੇ ਹੋ। ਬਾਕੀ ਚਲੋ ਖੈਰ ਇਹ ਸਾਰਾ ਕੁਝ ਚੱਲਦਾ ਹੈ। ਖੱਟਰ ਹੋਰਾਂ ਨੇ ਵੀ ਅੱਜ ਬਿਆਨ ਦਿੱਤੇ, ਵਿਜ ਹੋਰਾਂ ਨੇ ਵੀ ਬਿਆਨ ਦਿੱਤੇ। ਇਧਰੋਂ ਸਮਰਥਨ ਹੈ, ਕੱਲ ਨੂੰ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਗਿਆ। ਭਰਾਤਰੀ ਸਮਰਥਨ ਮਿਲ ਰਿਹਾ ਹੈ ਪੰਦੇਰ ਹੋਰਾਂ ਨੂੰ। ਯਾਨੀ ਸਾਰਾ ਕੁਝ ਜਿਹੜਾ ਉਹ ਇੱਕ ਤਰ੍ਹਾਂ ਨਾਲ ਫਿਰ ਉਸੇ ਹੀ ਸ਼ੇਪ ਦੇ ਵਿੱਚ ਨਜ਼ਰ ਆਉਂਦਾ ਜੋ ਅਸਾਂ ਦੇਖਿਆ ਸੀਗਾ 2020 ਦੇ ਵਿੱਚ। ਬਿਲਕੁਲ ਉਸੇ ਸ਼ੇਪ ਦੇ ਵਿੱਚ ਅੰਦੋਲਨ ਜਿਹੜਾ ਮੈਨੂੰ ਲੱਗਦਾ ਆ ਜਾਏਗਾ ਜੇ ਅੱਜ ਦੀ ਮੀਟਿੰਗ ਦੇ ਵਿੱਚ ਗੱਲ ਨਾ ਬਣੀ ਜਿਹੜੀ ਕਿ ਕੇਂਦਰੀ ਮੰਤਰੀਆਂ ਦੇ ਨਾਲ ਚੱਲਦੀ ਪਈ ਆ। ਤਾਂ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਹ ਨੈਰੇਟਿਵ ਇਸੇ ਤਰ੍ਹਾਂ ਹੀ ਚੱਲੇਗਾ। ਇਹ ਸਰਕਾਰ ਦੀ ਯੋਜਨਾ ਹੁੰਦੀ ਹੈ, ਪਰ ਨਰਿੰਦਰ ਮੋਦੀ ਇਲੈਕਸ਼ਨ ਤੋਂ ਬਹੁਤ ਡਰਦੇ ਆ। ਉਹ ਸੱਤਾ ਦੇ ਗਵਾਚ ਜਾਣ ਤੋਂ ਬਹੁਤ ਡਰਦੇ ਆ। ਇਹ ਹੁਣ ਦੇਖਣਾ ਹੋਏਗਾ, ਕਿਉਂਕਿ ਸਵੇਰੇ ਖਬਰ ਇਹ ਵੀ ਮਿਲੀ ਸੀਗੀ ਕਿ ਦਰਅਸਲ ਚੋਣ ਕਮਿਸ਼ਨ ਨੇ ਬਈ ਕੁਝ ਸੁਰੱਖਿਆ ਦਸਤੇ ਮੰਗ ਲਏ ਅਤੇ ਇਹਦਾ ਮਤਲਬ ਕਿ ਸੰਕੇਤ ਹੈ ਕਿ ਕੋਡ ਆਫ ਕੰਡਕਟ ਕਿਸੇ ਵੇਲੇ ਵੀ ਲੱਗ ਸਕਦਾ ਹੈ। ਕੀ ਹੁਣ ਮੇਨ ਤੇ ਗੱਲ ਇਹ ਹੈ ਨਾ ਕਿ ਜਿਵੇਂ ਇਹਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ, ਆਪਾਂ ਨੂੰ ਵੀ ਪਤਾ ਕਿ ਭਾਰਤ ਬੰਦ ਭਾਰਤ ਨਹੀਂ ਹੁੰਦਾ, ਇਹਨਾਂ ਦੇ ਨਾਂ ਤੇ ਕਦੇ ਵੀ ਭਾਰਤ ਬੰਦ ਨਹੀਂ ਹੁੰਦਾ। ਬੰਦ ਹੋਏਗਾ ਕੱਲਾ ਪੰਜਾਬ, ਖੱਜਲ ਹੋਣਗੇ ਲੋਕ ਇੱਥੇ। ਭਾਰਤ ਬੰਦ ਇਹਨਾਂ ਦੇ ਆਖੇ ਨਹੀਂ ਹੁੰਦਾ, ਇਹ ਆਪਾਂ ਨੂੰ ਵੀ ਪਤਾ। ਕੁਝ ਹਿੱਸੇ ਹਰਿਆਣੇ ਦੇ ਬੰਦ ਹੋ ਜਾਂਦੇ ਆ ਵੱਧ ਤੋਂ ਵੱਧ। ਪਰ ਗੱਲ ਇਹ ਆ ਕਿ ਹੁਣ ਅੱਗੇ ਕੀ ਬਣੇਗਾ ਇਹਦਾ ਕਿਸੇ ਕੋਲ ਕੋਈ ਜਵਾਬ ਨਹੀਂ। ਸਾਰੇ ਉੱਥੇ ਹੀ ਬੈਠੇ ਆ, ਕੋਈ ਖਨੌਰੀ, ਕੋਈ ਸ਼ੰਭੂ ਬੈਠਾ। ਇਸ ਮੀਟਿੰਗ ਤੇ ਸਾਰਿਆਂ ਦੀ ਨਿਗਾਹ। ਬਾਕੀ ਇਹਦੀ ਹੁਣ ਅਪਡੇਸ਼ਨ ਜੇ ਤੇ ਚੱਲਦੇ ਪ੍ਰੋਗਰਾਮ 'ਚ ਆ ਗਈ ਕੋਈ ਤੇ ਆਪਾਂ ਦੇ ਦੇਵਾਂਗੇ, ਨਹੀਂ ਤੇ ਫਿਰ ਵੇਖੀ ਜਾਏਗੀ। ਤਾਂ ਦੂਸਰੇ ਪਾਸੇ ਇੱਥੋਂ ਦੀਆਂ ਸਿਆਸੀ ਤਨਜ਼ੀਮਾਂ, ਲੀਡਰ, ਜਥੇਬੰਦੀਆਂ, ਚਾਹੇ ਉਹਦੇ ਵਿੱਚ ਟਰਾਂਸਪੋਰਟ ਮਹਿਕਮੇ ਵਾਲੇ ਹੋਣ ਜਾਂ ਹੋਰ, ਸਾਰੇ ਸਮਰਥਨ ਤੇ ਦੇ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਯੂਪੀ ਦੇ ਵਿੱਚ ਵੀ ਕੁਝ ਕਹਿ ਲਓ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ, ਕੁਝ ਥਾਵਾਂ ਤੇ ਰੋਕ ਰੱਖਿਆ। ਮੱਧ ਪ੍ਰਦੇਸ਼ ਦੇ ਵਿੱਚ ਵੀ ਕੁਝ ਗ੍ਰਿਫਤਾਰੀਆਂ ਹੋਈਆਂ ਨੇ, ਹੋਰ ਸਟੇਟਾਂ ਦੇ ਵਿੱਚ ਵੀ। ਮਤਲਬ ਕਿ ਮੁੱਢ ਤੇ ਵੱਜ ਗਿਆ ਸੂਰ, ਇਹਦਾ ਮੁੱਢ ਤੇ ਵੱਜ ਗਿਆ। ਹੁਣ ਵੇਖੋ ਮੁਕਾਮ ਕੀ ਹੋਏਗਾ। ਤਾਂ ਬਹਰਹਾਲ ਅੱਜ ਵੀ ਕੋਈ ਛਿੱਟ ਪੁੱਟ ਮਤਲਬ ਕਿ ਰਹਿ ਕੇ ਕੋਈ ਮਾੜੀ ਮੋਟੀ ਝੜਪ ਤੇ ਜ਼ਰੂਰ ਹੋਈ ਹੈ, ਕੋਈ ਵੱਡੀ ਝੜਪ ਨਹੀਂ ਹੋਈ। ਵੈਸੇ ਕਿਸਾਨ ਆਗੂਆਂ ਨੇ ਕਿਹਾ ਸੀਗਾ ਕਿ ਭਾਈ ਮੀਟਿੰਗ ਤੱਕ ਤੁਸੀਂ ਜ਼ਾਬਤੇ 'ਚ ਰਹਿਣਾ ਤੇ ਇੱਥੇ ਕੁਝ ਵੈਸਾ ਵਾਪਰਿਆ ਨਹੀਂ ਹੈ। ਪਰ ਅਹਿਮ ਗੱਲ ਇਹੋ ਆ ਕਿ ਇੱਕ ਪਾਸੇ ਜਿੱਥੇ ਗੱਲ ਚੱਲ ਰਹੀ ਹੈ ਤਾਂ ਦੂਸਰੇ ਪਾਸੇ ਕਿਤੇ ਨਾ ਕਿਤੇ ਹਲਚਲ ਵੀ ਚੱਲ ਰਹੀ ਆ ਕਿ ਅੱਗੇ ਬਣੇਗਾ ਕੀ। ਦੇਖਦੇ ਆ ਕਿ ਹੁਣ ਕੀ ਵਾਪਰਦਾ ਜੀ। ਤੇ ਮੈਨੂੰ ਜੀ ਗੱਲ ਕਰੀਏ ਆਪਾਂ, ਸੈਂਟਰ ਨੇ ਕਹਿੰਦੇ ਪੰਜਾਬ ਦੇ ਅੰਦਰ ਵੀ ਨੈਟ ਬੰਦ ਕਰਵਾਤਾ ਜੀ। ਹਾਂਜੀ, ਦੇਖੋ ਇਹਦੇ ਤੇ ਹੁਣੇ ਮੈਂ ਇੱਕ ਖਬਰ ਸੁਣੀ ਹੈ ਕਿ ਪੰਜਾਬ ਸਰਕਾਰ ਨੇ ਬਈ ਇਹ ਕਿਹਾ ਕਿ ਤੁਸੀਂ ਜੋ ਇਹ ਇੰਟਰਨੈਟ ਬੰਦ ਕੀਤਾ ਹੈ ਇਸ ਨੂੰ ਫੌਰੀ ਤੌਰ ਤੇ ਚਲਾਓ ਜੀ। ਮਤਲਬ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਈ ਇਹ ਨਹੀਂ ਹੁੰਦਾ ਕਿ ਨੈਟ ਬੰਦ ਹੋ ਗਿਆ। ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਨਹੀਂ ਹੈ ਕਿ ਸ਼ਟ ਡਾਊਨ ਹੈ ਸਾਰਾ ਕੁਝ। ਅਸਲ ਦੇ ਵਿੱਚ ਮਸਲਾ ਇਹ ਹੈ ਕਿ ਜਿਹੜਾ ਇਹ ਇੰਟਰਨੈਟ ਬੰਦ ਹੋਇਆ, ਇਹ ਇੱਕ ਤੇ ਫਤਿਹਗੜ੍ਹ ਸਾਹਿਬ ਇਲਾਕਾ ਤੇ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਫਿਰ ਆ ਗਿਆ ਪਟਿਆਲਾ। ਜਦੋਂ ਪਟਿਆਲਾ ਆ ਗਿਆ ਫਿਰ ਨਾਲ ਸੰਗਰੂਰ ਆ ਗਿਆ। ਇਹ ਉਹੀ ਏਰੀਏ ਨੇ ਜਿੱਥੇ
ਮਤਲਬ ਕਿ ਕਿਸਾਨ ਅੰਦੋਲਨ ਜਿਹੜਾ ਸੀਗਾ ਉਹ ਚੱਲਿਆ ਸੀਗਾ, ਜਿੱਥੋਂ ਸ਼ੁਰੂਆਤ ਹੋਈ ਆ, ਯਾਨੀ ਪੜਾਅ ਜਿਹੜੇ ਅੱਗੇ ਵਧਿਆ। ਹੁਣ ਗੱਲ ਇਹ ਹੈ ਕਿ ਇਹਨਾਂ 3 ਜ਼ਿਲ੍ਹਿਆਂ 'ਚ ਇੰਟਰਨੈਟ ਬੰਦ ਕਰਨ ਤੇ ਇੱਕ ਬਹੁਤ ਵੱਡੀ ਬਹਿਸ, ਜੇ ਤੁਸੀਂ ਵੇਖੋਗੇ ਨਾ, ਸੋਸ਼ਲ ਮੀਡੀਆ ਤੇ ਵੀ ਛਿੜੀ ਹੋਈ ਆ ਜੀ। ਇਹ ਆਪਾਂ ਮਤਲਬ ਕਿ ਨਾ ਜਦੋਂ ਸੋਸ਼ਲ ਮੀਡੀਆ ਤੇ ਜਾਂਦੇ, ਵੈਸੇ ਵੀ ਅੱਜ ਕੱਲ ਸੋਸ਼ਲ ਮੀਡੀਆ ਤੇ ਬਹਿਸਾਂ ਇਦਾਂ ਦੀਆਂ ਚੱਲਦੀਆਂ ਨੇ ਕਿ ਆਪਦੇ ਹਿਸਾਬ ਦੇ ਨਾਲ। ਮੈਂ ਤੇ ਇੱਥੇ ਹੈਰਾਨ ਆ, ਕਮਾਲ ਦੀ ਗੱਲ ਹੈ, ਇਹਨਾਂ ਨੇ ਤੇ 4 ਕਿਸਾਨ ਵੀ ਮਾਰ ਦਿੱਤੇ ਸੀਗੇ। ਤੇ ਸਭ ਤੋਂ ਜ਼ਿਆਦਾ ਮੈਂ ਅਫਸੋਸ ਨਾਲ ਕਹਿਣਾ ਕਿ ਸਭ ਤੋਂ ਜ਼ਿਆਦਾ ਫੇਕ ਨਿਊਜ਼ ਤੇਜ਼ੀ ਨਾਲ ਜਿਹੜੀ ਆ ਉਹ ਇਧਰੋਂ ਫੈਲਦੀ ਆ। ਉਹ ਜਿਹੜੀ ਫੇਕ ਨਿਊਜ਼ ਫੈਲੀ ਆ ਨਾ, ਉਹ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚੋਂ ਨਿਕਲੀ ਆ, ਹਿਸਾਬ ਨਾਲ। ਇੰਨੀ ਤੇਜ਼ੀ ਦੇ ਨਾਲ ਫੈਲੀ ਆ, ਸਾਡੇ ਵਰਗੇ ਵੀ ਹੈਰਾਨ ਰਹਿ ਜਾਂਦੇ ਵੀ ਕੀ ਬਣ ਕੀ ਰਿਹਾ। 4 ਕਿਸਾਨਾਂ ਦੀ ਕੋਈ ਮੌਤ ਨਹੀਂ ਹੋਈ, ਸਿਰਫ ਤੇ ਸਿਰਫ ਬਸ ਇੱਕ ਅਫਵਾਹ। ਤਾਂ ਇੱਥੇ ਇਹ ਬਹਿਸ ਚੱਲਦੀ ਪਈ ਆ ਕਿ ਪੰਜਾਬ ਸਰਕਾਰ ਨੇ ਨੈਟ ਬੰਦ ਕੀਤਾ ਹੈ। ਕੋਈ ਕਹਿੰਦਾ ਵੀ ਇਹਨਾਂ ਦਾ ਅਧਿਕਾਰ ਖੇਤਰ ਹੈ, ਕੋਈ ਕਹਿੰਦਾ ਉਹਨਾਂ ਦਾ ਅਧਿਕਾਰ ਖੇਤਰ ਹੈ। ਮੈਂ ਤੁਹਾਨੂੰ ਸਾਰੀ ਜਾਣਕਾਰੀ ਦੱਸ ਦਿੰਦਾ ਕਿ ਅਸਲ ਦੇ ਵਿੱਚ ਜਿਹੜਾ ਇੰਟਰਨੈਟ ਸ਼ਟਡਾਊਨ ਹੁੰਦਾ ਹੈ, ਉਹ ਹੁੰਦਾ ਦਾ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਾਮ ਸਰਵਿਸਿਜ਼ ਪਬਲਿਕ ਐਮਰਜੈਂਸੀ ਔਰ ਪਬਲਿਕ ਸੇਫਟੀ ਰੂਲਸ 2017 ਦੇ ਤਹਿਤ। ਜੀ ਜੀ, ਠੀਕ ਹੈ ਜੀ। ਇਹਦੇ ਤਹਿਤ ਰਾਜ ਸਰਕਾਰ ਇੰਟਰਨੈਟ ਸ਼ਟਡਾਊਨ ਕਦੇ ਵੀ ਕਰ ਸਕਦੀ ਹੈ। ਤੇ ਜੇ ਕੇਂਦਰ ਸਰਕਾਰ ਦੀ ਗੱਲ ਕਰੋਗੇ ਤਾਂ ਇਸੇ ਹੀ ਕਾਨੂੰਨ ਦੇ ਤਹਿਤ, ਨੋਟ ਕਰ ਲਓ, ਉਹ ਵੀ ਕਰ ਸਕਦੀ ਹੈ। ਯਾਨੀ ਦੋਨਾਂ ਦੇ ਕੋਲ ਪਾਵਰ ਹੈ। ਕਿੱਥੋਂ ਆਉਂਦੀ ਹੈ? ਦਾ ਟੈਂਪਰੇਰੀ ਸਸਪੈਂਸ਼ਨ, ਪੱਕਾ ਨਹੀਂ, ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਾਮ ਸਰਵਿਸਿਜ਼ ਪਬਲਿਕ ਐਮਰਜੈਂਸੀ ਔਰ ਪਬਲਿਕ ਸੇਫਟੀ ਰੂਲਸ 2017 ਤੋਂ। ਸਾਫ਼ ਹੈ ਕਿ ਜੇ ਕੇਂਦਰ ਸਰਕਾਰ ਚਾਹੇ ਤਾਂ ਉਹ ਵੀ ਸ਼ਟਡਾਊਨ ਕਰ ਸਕਦੀ ਹੈ, ਜੇਕਰ ਪੰਜਾਬ ਸਰਕਾਰ ਚਾਹੇ ਉਹ ਵੀ ਕਰ ਸਕਦੀ ਹੈ। ਪਰ ਪੰਜਾਬ ਸਰਕਾਰ ਨੇ ਕੀਤਾ ਨਹੀਂ। ਪੰਜਾਬ ਸਰਕਾਰ ਨੇ ਇਤਰਾਜ਼ ਪ੍ਰਗਟਾਇਆ ਕਿ ਸਾਡਾ ਇੰਟਰਨੈਟ ਫੌਰੀ ਤੌਰ ਤੇ ਚਲਾਓ। ਅੱਛਾ, ਤੁਹਾਨੂੰ ਇੰਟਰਸਟਿੰਗ ਗੱਲ ਹੋਰ ਦੱਸ ਦਿੰਦਾ, ਡੀਸੀ ਤਾਂ ਕਰ ਹੀ ਸਕਦਾ ਹੈ। ਇਸ ਤੋਂ ਇਲਾਵਾ ਸਬ ਡਿਵੀਜ਼ਨਲ ਮੈਜਿਸਟ੍ਰੇਟ, ਜਿਸ ਨੂੰ ਆਪਾਂ ਐਸਡੀਐਮ ਕਹਿੰਦੇ ਆ ਪੰਜਾਬੀ ਚ, ਉਹ ਵੀ ਬੰਦ ਕਰਵਾ ਸਕਦਾ ਹੈ। CRPC 1973 ਸੈਕਸ਼ਨ 144 ਦੇ ਤਹਿਤ। ਤੇ ਉੱਤੇ ਇੱਕ ਹੋਰ ਹੈ, ਦਾ ਇੰਡੀਅਨ ਟੈਲੀਗ੍ਰਾਫ ਐਕਟ 1885 ਸੈਕਸ਼ਨ 5 ਉਪਬੰਧ 2। ਇਹਦੇ ਤਹਿਤ ਕੇਂਦਰ ਤੇ ਰਾਜ ਸਰਕਾਰ ਪਬਲਿਕ ਐਮਰਜੈਂਸੀ ਜਾਂ ਪਬਲਿਕ ਦੀ ਭਲਾਈ ਲਈ ਜਾਂ ਦੇਸ਼ ਦੀ ਯੂਨਿਟੀ ਤੇ ਸੋਵਰਨਟੀ ਬਰਕਰਾਰ ਰੱਖਣ ਵਾਸਤੇ ਇਹਦੇ ਵਿੱਚ ਵੀ ਇੰਟਰਨੈਟ ਸ਼ਟਡਾਊਨ ਦਾ ਕਦਮ ਚੁੱਕ ਸਕਦੀ ਹੈ। ਸਾਫ਼ ਹੈ ਜੀ, ਕਾਨੂੰਨ ਸਾਫ਼ ਤੌਰ ਤੇ ਬੋਲਦਾ ਕਿ ਕੇਂਦਰ ਕਰ ਸਕਦਾ। ਤੇ ਕੇਂਦਰ ਦਾ ਡਾਕੂਮੈਂਟ ਵੀ ਹੈਗਾ ਮੇਰੇ ਕੋਲ, ਉਹ ਸ਼ਾਇਦ ਸੋਸ਼ਲ ਮੀਡੀਆ ਤੇ ਵੀ ਹੋਏਗਾ। ਤਾਂ ਇਹ ਕੇਂਦਰ ਨੇ ਕਰਵਾਇਆ ਹੈ ਜੀ 3 ਜ਼ਿਲ੍ਹਿਆਂ 'ਚ। ਪਰ ਪੰਜਾਬ ਸਰਕਾਰ ਦਾ ਇਤਰਾਜ਼ ਵੈਲਿਡ ਹੈ ਤੇ ਉਹਦੇ ਖਿਲਾਫ ਪੰਜਾਬ ਕੋਰਟ 'ਚ ਵੀ ਜਾ ਸਕਦਾ, ਜਿਵੇਂ ਅਕਸਰ ਜਾਂਦਾ ਕਿ ਭਾਈ ਸਾਡੇ ਇੱਥੇ ਐਵਰੀਥਿੰਗਸ ਓਕੇ, ਸਭ ਕੁਝ ਠੀਕ ਹੈ, ਪੀਸਫੁਲੀ ਹੈ, ਤਾਂ ਤੁਸੀਂ ਇੰਟਰਨੈਟ ਕਿਉਂ ਬੰਦ ਕਰ ਰੱਖਿਆ? ਕਿਉਂ ਬੰਦ ਕਰ ਰੱਖਿਆ? ਤਾਂ ਖੈਰ ਦੇਖਦੇ ਹਾਂ। ਪੰਜਾਬ ਨੇ ਇਤਰਾਜ਼ ਕਰੜਾ ਜਤਾ ਦਿੱਤਾ ਹੈ, ਤਾਂ ਇਹ ਇੰਟਰਨੈਟ ਤੇ ਉਦੋਂ ਦਾ ਹੀ ਬੰਦ ਹੋਇਆ। ਮਾਨ ਸਰਕਾਰ ਨੂੰ ਵੀ ਸਵਾਲ ਹੋਏਗਾ ਕਿ ਤੁਸੀਂ ਹੁਣ ਤੱਕ ਸੁੱਤੇ ਕਿਉਂ ਰਹੇ? ਇਤਰਾਜ਼ ਜਤਾਉਣਾ ਸੀ ਤੇ ਪਹਿਲਾਂ ਹੀ ਜਤਾ ਦਿੰਦੇ। ਜੀ ਬਿਲਕੁਲ। ਤੇ NSA ਲਾਉਣ ਤੇ ਹਾਈ ਕੋਰਟ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਜੀ। ਹਾਂਜੀ, ਪਿਛਲੇ ਦਿਨੀ ਵੀ ਆਪਾਂ ਗੱਲ ਤਾਂ ਕਰਦੇ ਸਾਂ। ਇਹ ਅਮਰਤਪਾਲ ਸਿੰਘ ਦੇ ਸਾਥੀਆਂ ਵੱਲੋਂ ਜੋ ਉਹਨਾਂ ਤੇ ਲਾਇਆ ਗਿਆ ਕੌਮੀ ਸੁਰੱਖਿਆ ਐਕਟ, ਉਹਨੂੰ ਚੁਣੌਤੀ ਦਿੱਤੀ ਗਈ ਹੈ। ਤਾਂ ਉਹਦੇ ਵਿੱਚ ਜਿਹੜੇ ਵਕੀਲ ਸੀਗੇ, ਨਵਕਿਰਨ ਸਿੰਘ ਜੀ ਸੀਨੀਅਰ ਵਕੀਲ ਆ, ਤਾਂ ਉਹਨਾਂ ਨੇ ਉੱਥੇ ਜਾ ਕੇ ਕੁਝ ਤੱਥ ਰੱਖੇ ਸੀਗੇ ਕਿ ਡਿਫੈਂਸ ਤਿਆਰ ਕਰਨ ਵਾਸਤੇ ਜੋ ਇਹਨਾਂ ਨੇ ਉਹਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ, ਮਤਲਬ ਕਿ ਬੰਦੀਆਂ ਨੂੰ, ਪਟੀਸ਼ਨ ਕਰਤਾ ਨੂੰ, ਕਿ ਉਹ ਪੈਨ ਡਰਾਈਵ ਦੇ ਵਿੱਚ ਸੀ। ਤਾਂ ਤੁਸੀਂ ਪੈਨ ਡਰਾਈਵ ਤਾਂ ਉੱਥੇ ਦੇ ਦਿੱਤੀ ਜਾ ਕੇ। ਹੁਣ ਜੇਲ੍ਹ ਦੇ ਵਿੱਚ ਉਹਦੇ ਕੋਲ ਜਿਹੜਾ ਵੀ ਕਲਾਇੰਟ ਹੈ ਉਹਦਾ, ਵਕੀਲ ਦਾ, ਮਤਲਬ ਕਿ ਉਹਦੇ ਕੋਲ ਦੱਸੋ ਕਿਹੜਾ ਉੱਥੇ ਐਪਲ ਦਾ ਉਹਦੇ ਕੋਲ ਲੈਪਟਾਪ ਚੱਲਦਾ ਬਈ, ਜਿਹਦੇ ਚਲਾ ਲਏਗਾ। ਤਦੇ ਹੀ ਫਿਰ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਅਗਲੀ ਸੁਣਵਾਈ ਤੇ ਜਵਾਬ ਦਾਖਲ ਕਰਨ ਦਾ ਵੀ ਹੁਕਮ ਹੋ ਗਿਆ। ਮਤਲਬ ਸਾਫ਼ ਆ ਕਿ ਇਹ ਜਿਹੜੇ ਹੈਗੇ ਨੇ ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ, ਬਸੰਤ ਸਿੰਘ, ਗੁਰੀ ਔਜਲਾ, ਇਹ ਸਾਰਾ ਕੁਛ ਹੈ ਨਾ ਜਿਹੜਾ, ਮਤਲਬ ਕਿ ਇਹਨਾਂ ਵੱਲੋਂ ਕੀਤਾ ਗਿਆ ਚੁਣੌਤੀ ਦੇ ਰੂਪ ਦੇ ਵਿੱਚ।
ਇਹਨਾਂ ਦਾ ਕਹਿਣਾ ਹੈ ਕਿ ਸਾਡੇ ਉੱਤੇ ਜਿਹੜਾ NSA ਲੱਗਾ ਉਹ ਬਈ ਗੈਰ ਕਾਨੂੰਨੀ ਆ, ਜੀ ਜੀ ਗਲਤ ਤਰੀਕੇ ਨਾਲ ਲੱਗਾ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਇਹ ਵੀ ਤੱਥ ਨਿਕਲ ਕੇ ਆਇਆ ਸਾਹਮਣੇ ਕਿ ਜੋ ਉਹਨਾਂ ਨੂੰ, ਜਿਵੇਂ ਹੁਣ ਆਪਾਂ ਦੇਖਦੇ ਹਾਂ ਆਮ ਕੇਸ ਦੇ ਵਿੱਚ ਕੀ ਹੁੰਦਾ ਹੈ, ਕਿਸੇ ਵੀ ਬੰਦੀ ਦਾ ਇਹ ਬੁਨਿਆਦੀ ਅਧਿਕਾਰ ਹੁੰਦਾ ਹੈ ਕਿ ਉਹਨੂੰ ਚਲਾਨ ਦਿੱਤਾ ਜਾਂਦਾ ਹੈ, ਚਾਰਜਸ਼ੀਟ ਦੀ ਕਾਪੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਵਕੀਲ ਕਰ ਸਕੇ, ਆਪ ਕੇਸ ਲੜ ਸਕੇ, ਆਪਦੀ ਤਿਆਰੀ ਕਰ ਸਕੇ, ਡਿਫੈਂਸ ਤਿਆਰ ਕਰ ਸਕੇ। ਤਾਂ ਜੇ ਹੁਣ ਤੁਸੀਂ ਪੈਨ ਡਰਾਈਵ 'ਚ ਪਾ ਕੇ ਕੋਈ ਚੀਜ਼ ਦੇ ਦਿੰਦੇ ਹੋ ਵੀ ਕਿਉਂ ਲਾਇਆ, ਕਾਹਤੋਂ ਲਾਇਆ, ਕੀ ਗੱਲ ਹੈ, ਕੀ ਬਾਤ ਆ, ਤਾਂ ਹੁਣ ਆਪ ਹੀ ਸੋਚ ਕੇ ਵੇਖੋ ਕਿ ਉਹ ਪੈਨ ਡਰਾਈਵ ਬੰਦਾ ਸਿਰ 'ਚ ਮਾਰੇਗਾ, ਚਲਾਏਗਾ ਕਾਹਦੇ ਨਾਲ। ਇਸ ਕਰਕੇ ਇਹ ਜਿਹੜਾ ਜੇਲ੍ਹ ਸੁਪਰਡੈਂਟ ਹੈ ਡਿਬਰੂਗੜ੍ਹ ਵਾਲਾ, ਉਹਨੂੰ ਵੀ ਬੁਲਾਇਆ ਗਿਆ ਕਿ ਆ ਭਾਈ ਵੈਸੇ ਇਹਨੂੰ ਪਹਿਲਾਂ ਵੀ ਬੁਲਾਇਆ ਗਿਆ ਸੀਗਾ, ਆਇਆ ਨਹੀਂ ਹੋਣਾ, ਹੁਣ ਫੇਰ ਬੁਲਾਇਆ ਗਿਆ। ਤੇ ਦੂਸਰੇ ਪਾਸੇ ਦੂਜੀਆਂ ਧਿਰਾਂ ਨੇ ਜਿਹੜੀਆਂ, ਉਹਨਾਂ ਨੂੰ ਵੀ ਜਵਾਬ ਫਾਈਲ ਕਰਨ ਵਾਸਤੇ ਕਿਹਾ ਗਿਆ ਕਿ ਆ ਕੇ ਜਵਾਬ ਦਿਓ ਜੀ। ਤੇ ਉਹ ਕਹਿੰਦੇ ਨੇ ਕਿ NSA ਜਿਹੜਾ ਹੈ ਉਹ ਤੁਸੀਂ ਗਲਤ ਲਾਇਆ, ਇੱਥੇ ਆ ਕੇ ਸਾਬਤ ਕਰੋ, ਯਾਨੀ ਜਵਾਬ ਦਿਓ ਕਿ ਹਾਂ ਭਾਈ ਤੁਸੀਂ ਜਿਹੜਾ ਕੰਮ ਕੀਤਾ ਉਹ ਜਾਇਜ਼ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਮਾਮਲਾ ਲਟਕਣਾ ਨਹੀਂ ਚਾਹੀਦਾ। ਜੀ ਜੀ ਹਾਈ ਕੋਰਟ ਹੈ, ਹਾਈ ਕੋਰਟ ਦੇ ਉੱਤੇ ਬੈਂਚ ਹੁੰਦਾ ਹੈ ਜਾਂ ਸੁਪਰੀਮ ਕੋਰਟ, ਅਗਲੇ ਨੇ ਜਿੱਥੇ ਜਾਣਾ, ਜਿਸ ਨੂੰ ਲੱਗਦਾ ਕਿ ਭਾਈ ਮੇਰੇ ਤੇ ਇਹ ਜਿਹੜਾ ਐਕਟ ਲੱਗਾ ਉਹ ਗਲਤ ਲੱਗਾ, ਐਟਲੀਸਟ ਇੰਨਾ ਤੇ ਹੋਣਾ ਚਾਹੀਦਾ ਨਾ ਕਿ ਇਹ ਲਟਕਾ ਪੈਦਾ ਨਾ ਹੋਵੇ, ਜਾਂ ਬੰਦਾ ਆਪਦਾ ਅੱਗੇ ਜਾ ਕੇ ਬਿਲਾ ਕਰੇ, ਜਿਹੜੀ ਅੱਗੇ ਕੋਰਟ ਹੈ ਉੱਥੇ ਜਾ ਕੇ ਆਪਣੀ ਚਾਰਾਜੋਈ ਕਰੇ। ਇਹ ਮਾਮਲਾ ਜਾਣ ਕੇ ਲਟਕਾਇਆ ਜਾਂਦਾ ਕਈ ਵਾਰ ਕਿ ਬਈ ਬੈਠੇ ਆ, ਪਤਾ ਨਹੀਂ ਕੱਲ ਨੂੰ ਫੈਸਲਾ ਕੀ ਆਏਗਾ ਕੀ ਨਹੀਂ ਆਏਗਾ। ਇਸ ਕਰਕੇ ਸਰਕਾਰ ਕਈ ਵਾਰ ਜਵਾਬ ਦੇਣ ਤੋਂ ਆਨਾਕਾਨੀ ਕਰਦੀ ਰਹਿੰਦੀ ਹੈ। ਪਰ ਹੁਣ ਜੇਲ੍ਹ ਸੁਪਰੀਡੈਂਟ ਤੇ ਜਿਹੜੀਆਂ ਇੱਥੋਂ ਦੀਆਂ ਧਿਰਾਂ ਨੇ, ਯਾਨੀ ਸਰਕਾਰਾਂ ਨੇ, ਉਹਨਾਂ ਨੂੰ ਜਵਾਬ ਦੇਣ ਵਾਸਤੇ ਕਹਿ ਦਿੱਤਾ ਕਿ ਤੁਸੀਂ ਆ ਕੇ ਬਈ ਜਵਾਬ ਜਲਦੀ ਫਾਈਲ ਕਰੋ। ਜੀ। ਤੇ ਮਿੰਟੂ ਜੀ, ਸਰਕਾਰਾਂ ਹੀ ਨਹੀਂ ਰਹੀਆਂ ਪੰਜਾਬੀ ਮਾਂ ਬੋਲੀ ਲਈ ਸੁਹਿਰਦ ਜੀ? ਦੇਖੋ ਇਹ ਵੀ ਨਾ ਇੱਕ ਪਟੀਸ਼ਨ ਗਈ ਆ, ਇਤਫਾਕਨ ਹਾਈ ਕੋਰਟ ਦੀ ਹੋਈ ਖਬਰ ਆ। ਇਹਦੇ ਵਿੱਚ ਕੀ ਆ ਕਿ ਇੱਕ ਪਟੀਸ਼ਨ ਪਾਈ ਗਈ ਸੀ, ਵੈਸੇ ਇਹ ਲੰਮੇ ਚਿਰ ਤੋਂ ਸੁਣਵਾਈ ਚੱਲਦੀ ਆ। ਇਹਦੇ ਵਿੱਚ ਕੀ ਆ ਕਿ ਪਟੀਸ਼ਨ ਕਰਤਾ ਦਾ ਕਹਿਣਾ ਹੈ ਜੀ ਕਿ ਜੋ ਪੰਜਾਬ ਦਾ ਭਾਸ਼ਾ ਐਕਟ ਆ ਉਹਦੇ ਮੁਤਾਬਕ ਅੰਗਰੇਜ਼ੀ ਤੋਂ ਪੰਜਾਬੀ ਭਾਸ਼ਾ ਇੱਥੇ ਜਿਹੜੀ ਆ ਉਹ ਲਾਜ਼ਮੀ ਹੋ ਜਾਣੀ ਚਾਹੀਦੀ ਆ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ। ਤਾਂ ਉੱਥੇ ਸਰਕਾਰ ਨੇ ਜਾ ਕੇ ਇਹ ਗੱਲ ਕਹੀ ਆ ਕਿ ਬਿਲਕੁਲ ਤੁਸੀਂ ਇਸ ਪਟੀਸ਼ਨ ਨੂੰ ਪ੍ਰਵਾਨ ਕਰੋ, ਅਸੀਂ ਇਸਦੇ ਹੱਕ ਦੇ ਵਿੱਚ ਆ, ਇਹ ਚੰਗੀ ਗੱਲ ਆ। ਪਰ ਜਿਹੜਾ ਤੁਸੀਂ ਦੁਖਦ ਪਹਿਲੂ ਵੇਖੋਗੇ ਇਸ ਕਹਾਣੀ ਦਾ, ਪਹਿਲਾਂ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦੇਵਾਂ ਜੀ ਜੀ ਕਿ ਦੇਖੋ ਇਹ ਮਾਮਲਾ ਕੀ ਸੀਗਾ। ਕੁਝ ਰਾਜਾਂ ਦੇ ਵਿੱਚ ਉਹਨਾਂ ਦੀ ਲੋਕਲ ਲੈਂਗੁਏਜ ਦੇ ਵਿੱਚ ਕੰਮਕਾਰ ਅਦਾਲਤਾਂ ਦੇ ਅੰਦਰ ਹੁੰਦਾ ਹੋਵੇਗਾ। ਸਾਡੇ ਇੱਥੇ ਸਮੱਸਿਆ ਕੀ ਆਈ ਸੀਗੀ ਕਿ 1991 ਚ ਜਿਹੜੇ ਰਜਿਸਟਰਾਰ ਨੇ ਮਤਲਬ ਹਾਈ ਕੋਰਟ ਦੇ, ਉਹਨਾਂ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਸੀਗਾ, ਇਹ ਹੁਕਮ ਦੇ ਦਿੱਤਾ ਗਿਆ ਸੀਗਾ ਕਿ ਬਈ ਜਿਹੜੀਆਂ ਹਾਈ ਕੋਰਟ ਨਾਲ ਜੁੜੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਆਫੀਸ਼ੀਅਲੀ ਲੈਂਗੁਏਜ ਜਿਹੜੀ ਹੋਏਗੀ ਉਹ ਹੋਏਗੀ ਅੰਗਰੇਜ਼ੀ। ਜੀ ਜੀ ਇਹ 5 ਫਰਵਰੀ 1991 ਨੂੰ ਹਾਈ ਕੋਰਟ ਦੇ ਰਜਿਸਟਰਾਰ ਨੇ ਫੈਸਲਾ ਜਿਹੜਾ ਲਿਆ ਸੀਗਾ। ਅੱਛਾ, ਉਸ ਤੋਂ ਬਾਅਦ ਤਕਰੀਬਨ 17 ਸਾਲ ਬਾਅਦ ਜੀ ਜੀ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ, ਉਹ 5 ਨਵੰਬਰ 2008 ਨੂੰ ਹੋਇਆ। ਉਹਦੇ ਵਿੱਚ ਕੀ ਸੀਗਾ, ਉਹਨਾਂ ਨੇ ਨੋਟੀਫਾਈਡ ਕਰ ਦਿੱਤਾ ਜੋ ਸਾਡਾ ਹੈਗਾ ਨਾ ਆਫੀਸ਼ੀਅਲੀ, ਜਿਹਨੂੰ ਆਪਾਂ ਪੰਜਾਬ ਆਫੀਸ਼ੀਅਲ ਲੈਂਗੁਏਜ ਐਕਟ ਕਹਿੰਦੇ ਆ, ਹਾਂਜੀ, ਉਹਦੀ ਅਮੈਂਡਮੈਂਟ ਲੈ ਕੇ ਆਏ ਸਨ। ਜੀ ਜੀ ਉਹਨੂੰ ਉਹਨਾਂ ਨੇ ਨੋਟੀਫਾਈਡ ਕਰ ਦਿੱਤਾ। ਹੁਣ ਇਹਦੇ ਵਿੱਚ ਕੀ ਹੈ ਕਿ ਪੱਕੇ ਤੌਰ ਤੇ ਪ੍ਰਬੰਧ ਕਰ ਦਿੱਤਾ ਗਿਆ ਕਿ ਬਈ ਜਿੰਨੀਆਂ ਵੀ ਮਤਲਬ ਕਿ ਸਿਵਲ, ਕ੍ਰਿਮੀਨਲ, ਰੈਵਨਿਊ, ਰੈਂਟ ਟ੍ਰਿਬਿਊਨਲਸ ਇਤਿਆਦਿ, ਉਹ ਸਾਰੀਆਂ ਅਦਾਲਤਾਂ, ਕੋਰਟਾਂ ਜਿਹੜੀਆਂ ਨੇ ਪੰਜਾਬੀ ਚ ਕੰਮ ਕਰੂਗੀਆਂ। ਸਪਸ਼ਟ ਹੈ ਕਿ ਜੋ ਪਹਿਲਾ ਫੈਸਲਾ ਸੀਗਾ ਰਜਿਸਟਰਾਰ ਵਾਲਾ, ਉਹ ਇੱਥੇ ਬਦਲ ਜਾਣਾ ਚਾਹੀਦਾ ਸੀਗਾ। ਠੀਕ ਹੈ ਜੀ। ਪਰ ਹੋਇਆ ਕੀ ਆ ਕਿ ਪੈਰਵਾਈ ਨਹੀਂ ਹੋਈ। ਦੂਜਾ ਇਹ ਆ ਕਿ ਮਸਲਾ ਜਿਹੜਾ ਹੁੰਦਾ ਹੈ ਕਿ ਇਨਫਰਾਸਟ੍ਰਕਚਰ ਤੁਹਾਡੇ ਕੋਲ ਕਿੱਥੇ ਆ। ਇੰਨੀਆਂ ਸਰਕਾਰਾਂ ਆ ਕੇ ਚਲੇ ਗਈਆਂ ਤੇ ਸਾਰਿਆਂ ਨੂੰ ਪੁੱਛ ਲਓ, ਜਿਹਨੂੰ ਵੀ ਹੱਥ ਲਾਓ, ਜਿਵੇਂ ਉਹ ਨਿਰਮਲ ਸਿੱਧੂ ਆਂਦਾ ਨਾ, ਜਿਹਨੂੰ ਵੀ ਬੁਲਾਈਏ ਕਹਿੰਦੇ ਨੱਚਣਾ ਹੀ ਨੱਚਣਾ।
ਇਹਨਾਂ ਨੂੰ ਜਿਹਨੂੰ ਵੀ ਪੁੱਛ ਲਓ ਕਹਿੰਦਾ ਜੀ ਮੇਰੇ ਤੋਂ ਵੱਡਾ ਪੰਜਾਬ ਤੇ ਪੰਜਾਬੀ ਪ੍ਰਸਤ ਹੈ ਹੀ ਨਹੀਂ ਕੋਈ। ਮਾਂ ਬੋਲੀ ਇੱਕੋ ਹੀ ਸ਼ਬਦ ਰੱਖਿਆ ਹੋਇਆ, ਤੋਤਾ ਰਟਣ ਇਹਨਾਂ ਦੀ। ਜੀ ਜੀ। ਮਾਂ ਬੋਲੀ ਇਹਦੇ ਉੱਤੇ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਪੱਲੇ। ਅੱਛਾ, ਇਨਫਰਾਸਟ੍ਰਕਚਰ ਕੀ ਹੁੰਦਾ ਹੈ ਪ੍ਰਵੀਨ ਜੀ? ਮੈਂ ਭੁਗਤ ਭੋਗੀ ਹਾਂ ਇਸ ਗੱਲ ਦਾ। ਮੈਂ ਛੋਟੀ ਜਿਹੀ ਗੱਲ ਤੁਹਾਨੂੰ ਸੁਣਾ ਕੇ ਫਿਰ ਗੱਲ ਖਤਮ ਕਰ ਦੇਣਾ ਜੀ। ਸਾਨੂੰ ਕੋਈ ਕੰਮ ਪੈ ਗਿਆ, ਅਸੀਂ ਹਾਈ ਕੋਰਟ ਗਏ। ਹਾਈ ਕੋਰਟ 'ਚ ਜਾ ਕੇ ਇੱਕ ਵੱਡਾ ਵਕੀਲ ਕੀਤਾ ਜੀ। ਅਚਾਨਕ ਉਹਨੇ ਫਾਈਲ ਸਾਨੂੰ ਪੁੱਠੀ ਮੋੜਤੀ, ਕਹਿੰਦਾ ਵੀ ਫਾਈਲ ਰਿਸੀਵ ਕਰੋ, ਮੈਂ ਫਾਈਲ ਭੇਜ ਰਿਹਾ। ਅਸੀਂ ਡਰ ਗਏ ਕਿ ਸਾਡੇ ਤੋਂ ਕਸੂਰ ਕੀ ਹੋਇਆ। ਅਸੀਂ ਜਦੋਂ ਫੋਨ ਕਰਕੇ ਪੁੱਛਿਆ ਕਿ ਸਰ ਫਾਈਲ ਕਾਹਦੇ ਲਈ, ਤਾਂ ਉਹਦਾ ਕਹਿਣਾ ਸੀਗਾ ਕਿ ਇਹ ਪੰਜਾਬੀ ਦੇ ਵਿੱਚ ਕੁਝ ਲਿਖਿਆ ਰੀਡਰ ਨੇ, ਠੀਕ ਹੈ ਜੀ, ਤੇ ਇੰਨੀ ਗੰਦੀ ਭਾਸ਼ਾ 'ਚ ਲਿਖਿਆ ਕਿ ਇੱਥੇ ਕੋਰਟ ਦੇ ਵਿੱਚ ਕੋਈ ਪੜ੍ਹ ਨਹੀਂ ਪਾਏਗਾ। ਪੰਜਾਬੀ ਲਿਖੀ ਵੀ ਇੰਨੀ ਗੰਦੀ, ਔਰ ਮੈਂ ਆਪਣੇ ਸ਼ਹਿਰ ਦੇ ਵਿੱਚੋਂ ਜਿਉਂਦੇ ਰਹਿਣ ਉਹ ਵਿਚਾਰੇ ਮੁੰਡੇ, ਤਹਿਸੀਲ 'ਚੋਂ ਜਾ ਕੇ 2 ਮੁੰਡੇ ਲੱਭੇ, ਸਿਰਫ 4 ਕੇ 5 ਪੇਜਾਂ ਦਾ ਕੰਮ ਸੀ ਪ੍ਰਵੀਨ ਜੀ। 3 ਰਾਤਾਂ ਲਾਈਆਂ ਉਹਨਾਂ ਨੇ, ਕਿਉਂਕਿ ਦਿਨੇ ਆਪਦਾ ਕੰਮ ਕਰਦੇ ਸੀ। ਅੱਛਾ, ਉਹਨਾਂ ਨੂੰ ਜੋ ਕਿਉਂਕਿ ਉਹਨਾਂ ਦੀ ਕਾਬਲੀਅਤ ਹੁੰਦੀ ਆ। ਹਾਂਜੀ ਹਾਂਜੀ, ਉਹਨਾਂ ਦਾ ਇਹਨਾਂ ਨਾਲ ਵਾਹ ਪੈਂਦਾ, ਜੋੜ ਲੈਂਦੇ। ਹਾਂਜੀ, 4-5 ਪੇਜਾਂ ਦਾ ਕੰਮ 3 ਰਾਤਾਂ 'ਚ ਮੁਕਾਇਆ ਉਹਨਾਂ ਨੇ। ਹਿਸਾਬ ਲਾ ਲਓ, ਐਡਾ ਖੋਤੇ ਦਾ ਖੋਰੋ ਗੰਦ ਪਾ ਕੇ ਗਿਆ। ਲਿਖਣਾ ਹੀ ਕੱਖ ਨਹੀਂ ਆਉਂਦਾ, ਤਾਂ ਮਤਲਬ ਕਿ ਤੁਹਾਨੂੰ ਥੱਲੇ ਫਿਰ ਰੀਡਰ ਜਿਹੜੇ ਆ ਪੰਜਾਬੀ ਦੇ ਵਿੱਚ ਐਕਸਪਰਟ ਰੱਖਣੇ ਪੈਣਗੇ ਨਾ। ਸਾਰਾ ਰਿਕਾਰਡ ਤੁਹਾਨੂੰ ਉਲੱਖਣਾ ਪੈਣਾ ਹੈ ਨਾ ਜੀ। ਬਿਲਕੁਲ, ਟ੍ਰਾਂਸਲੇਟ ਕਰੋਗੇ ਤਦੀ ਹੈ ਨਾ। ਕਹਾਂ ਜਿਹੜੀ ਵੀ ਨਕਲ ਆਉਣੀ ਹੈ ਫਿਰ ਪੰਜਾਬੀ 'ਚ ਦਿਓਗੇ ਨਾ। ਤਾਂ ਮਤਲਬ ਕਿ ਇਹ ਸਾਰੇ ਟਾਈਪਰਾਈਟਰ ਉਹ ਸਾਰਾ ਕੁਝ ਬੁਨਿਆਦੀ ਢਾਂਚਾ ਜਿਸ ਨੂੰ ਆਪਾਂ ਕਹਿੰਦੇ ਆ, ਉਹ ਤੇ ਸਰਕਾਰਾਂ ਨੇ ਬਣਾਉਣਾ ਨਾ ਜੀ। ਹਾਈ ਕੋਰਟ ਤਾਂ ਕਹੂਗਾ ਕਿ ਲਾ ਲਓ, ਕਿਉਂਕਿ ਸੁਪਰੀਮ ਕੋਰਟ ਦਾ ਸਪਸ਼ਟ ਕਹਿਣਾ ਹੈ ਕਿ ਜਿਹੜਾ ਵੀ ਕੋਈ ਰਾਜ ਆਪਣੀਆਂ ਅਦਾਲਤਾਂ 'ਚ ਲੋਕਲ ਭਾਸ਼ਾ 'ਚ ਕੰਮਕਾਰ ਕਰਨਾ ਚਾਹੁੰਦਾ ਤੇ ਕੋਈ ਦਿੱਕਤ ਨਹੀਂ ਹੈ ਜੀ। ਇਨਫੈਕਟ ਕਈ ਸਟੇਟਾਂ ਦੇ ਵਿੱਚ ਇਹ ਕੰਮਕਾਰ ਜਿਹੜੇ ਉਹ ਚੱਲਦੇ ਪਏ ਨੇ ਇਸ ਤਰ੍ਹਾਂ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਬੜਾ ਸਾਡੇ ਲਈ ਦੁਖਦ ਪਹਿਲੂ ਹੈ ਇਸ ਕਹਾਣੀ ਦਾ, ਕਿ ਸਾਡੀਆਂ ਸਰਕਾਰਾਂ ਨੇ ਉਹ ਢਾਂਚਾ ਨਹੀਂ ਵਿਕਸਿਤ ਕੀਤਾ। ਪਰ ਇਸ ਸਰਕਾਰ ਨੇ ਜਾ ਕੇ ਸਹਿਮਤੀ ਜਤਾਈ ਹੈ ਕਿ ਕੋਈ ਗੱਲ ਨਹੀਂ ਹੈ ਜੀ, ਮਤਲਬ ਕਿ ਹੇਠਲੀਆਂ ਅਦਾਲਤਾਂ ਦੇ ਵਿੱਚ ਜੋ ਮਤਲਬ ਕਿ ਕੰਮ ਹੋਣਾ ਪੰਜਾਬੀ 'ਚ ਜਾਂ ਟ੍ਰਿਬਿਊਨਲਾਂ 'ਚ, ਇਹ ਪੰਜਾਬ ਸਰਕਾਰ ਨੇ ਸਹਿਮਤੀ ਜਤਾ ਦਿੱਤੀ ਹੈ ਕਿ ਕੋਈ ਗੱਲ ਨਹੀਂ ਭਾਈ, ਹੋ ਜਾਏਗਾ। ਤਾਂ ਚਲੋ ਆਸ ਦੀ ਇੱਕ ਕਿਰਨ ਵਿਖਾਈ ਦਿੱਤੀ ਹੈ। ਹੋ ਸਕਦਾ ਕਿ ਇਹਨਾਂ ਦੇ ਰਾਜ ਦੇ ਵਿੱਚ ਇਹ ਦਿਨ ਜਿਹੜਾ ਆ ਜਾਵੇ ਜੀ। ਤੇ ਮਿੰਟੂ ਜੀ, ਗੱਲ ਕਰੀਏ ਭਾਜਪਾ ਨੇ ਅਸ਼ੋਕ ਚੌਹਾਨ ਨੂੰ ਫਿਰ ਜਿਹੜਾ ਪਾਰਟੀ ਬਦਲ ਕੇ ਆਇਆ ਸੀ ਹੁਣੇ, ਕਾਂਗਰਸ ਛੱਡ ਕੇ ਉਹਨੂੰ ਰਾਜ ਸਭਾ ਦਾ ਉਮੀਦਵਾਰ ਬਣਾਤਾ। ਨਹੀਂ, ਅਸ਼ੋਕ ਚੌਹਾਨ, ਅੱਛਾ ਇਹਨਾਂ ਦਾ ਵੀ ਦੋਗਲਾਪਨ ਵੇਖੋ ਤੁਸੀਂ। ਇਹਨਾਂ ਇਹ ਜਿਹੜੇ ਸੰਘ ਚੋਂ ਨਿਕਲ ਕੇ ਅੱਜ ਹੁਣ ਪੂਰੇ ਦੇਸ਼ ਦੇ ਸੰਘ 'ਚ ਅੰਗੂਠਾ ਦੇ ਬੈਠੇ ਆ। ਸੰਘ ਤੋਂ ਮਤਲਬ ਕਿ ਹੈ ਤੇ ਜੁੜੇ ਸੰਘ ਨਾਲ ਹੀ ਆ, ਪਰ ਸੰਘ ਤੋਂ ਕੱਦ ਕੱਟ ਗਏ ਨਾ RSS ਤੋਂ। ਹੁਣ ਤੁਸੀਂ ਵੇਖੋ ਵੀ ਇਹ ਕਹਿੰਦੇ ਆ ਕਿ ਕਰਪਸ਼ਨ ਦੇ ਮਾਮਲੇ ਦੇ ਵਿੱਚ ਅਸ਼ੋਕ ਚੌਹਾਨ ਨੂੰ ਦਵਿੰਦਰ ਫੜਨਵੀਸ ਕਦੇ ਕਹਿੰਦਾ ਹੁੰਦਾ ਸੀ ਇਹ ਲੀਡਰ ਨਹੀਂ ਡੀਲਰ ਹੈ, ਕਿਉਂਕਿ ਇਹਦੇ ਤੇ ਆਦਰਸ਼ ਹਾਊਸਿੰਗ ਸੁਸਾਇਟੀ ਵਾਲਾ ਕੇਸ ਚੱਲਦਾ ਸੀ। ED ਦੀ CBI ਦੀ ਜਾਂਚ ਚੱਲ ਰਹੀ ਸੀ, ਤੇ ਤੁਹਾਡੇ ਸਾਹਮਣੇ ਵੇਖ ਲਓ ਲਿਆ। ਅੱਛਾ, ਹੋਰ ਵੀ ਕਈ ਗੱਲਾਂ ਨੇ ਇਸ ਤੋਂ ਪਹਿਲਾਂ, ਜੇ ਤੁਸੀਂ ਵੇਖੋਗੇ ਤੇ ਬਥੇਰਾ ਕੁਛ ਹੋਇਆ। ਅਜੀਤ ਪਵਾਰ, ਉਹਦੇ ਤੇ ED ਦੀ ਜਾਂਚ ਚੱਲ ਰਹੀ ਸੀ, ਸਿੰਚਾਈ ਘੁਟਾਲੇ ਦਾ ਕੇਸ ਸੀਗਾ ਜੀ ਜੀ। ਸ਼ਗਨ ਭੁਜਬਲ, ਉਹ ਵੀ ਮਹਾਰਾਸ਼ਟਰ ਦਾ ਮੰਤਰੀ ਸੀਗਾ, ਬਹੁਤ ਤਗੜਾ, ਉਹਦੇ ਤੇ ਵੀ 7 ਕੇਸ ਜਿਹੜੇ ਸੀਗੇ ਉਹ ਦਰਜ ਸੀਗੇ, ਜਿਨ੍ਹਾਂ ਦੀ ਜਾਂਚ ਪੈਂਡਿੰਗ 'ਚ ਪਈ ਆ। ਨਰਾਇਣ ਰਾਣੇ ਵਜ਼ੀਰ ਰਿਹਾ, ਤਾਂ ਤੁਸੀਂ ਦੇਖ ਲਓ ਕਿ ਉਹਦੇ ਤੇ ਵੀ ਮਨੀ ਲਾਂਡਰਿੰਗ ਰੈਕਟ ਚਲਾਉਣ ਦਾ ਕੇਸ ਸੀਗਾ, ED ਨੇ ਜਾਂਚ ਬੰਦ ਕਰ ਦਿੱਤੀ ਹੈ। ਮਤਲਬ ਕਿ ਅਸ਼ੋਕ ਚੌਹਾਨ ਛੱਡੋ, ਕਿੰਨੇ ਨਾਮ ਨੇ, ਪਰ ਪ੍ਰਵੀਨ ਵਿਜੇ ਦਾਵਤ ਸੀਗਾ ਕਿ ਸ਼ਾਇਦ, ਬੱਬਨ ਰਾਏ, ਤੇ ਬੰਗਾਲ 'ਚੋਂ ਪਤਾ ਹੀ ਨਹੀਂ ਕਿੰਨੇ ਕੁ ਵੀ ਜਿਹੜੇ ਇਹਨਾਂ 'ਚ ਆਉਂਦੇ ਗਏ ਉਹਨਾਂ ਦੀ ਜਾਂਚ ਰੁਕ ਗਈ। ਤਾਂ ਹੁਣ ਤਾਂ ਇਹਨਾਂ ਨੇ ਟਿਕਟ ਦੇ ਕੇ ਸਾਬਤ ਕਰ ਦਿੱਤਾ ਕਿ ਅਸਲ 'ਚ ਇਹ ਸੌਦੇਬਾਜ਼ ਹੈ।
ਜਿਹੜਾ ਇਹਨਾਂ ਨਾਲ ਸੌਦਾ ਕਰ ਲਏਗਾ ਕੋਈ ਦਿੱਕਤ ਨਹੀਂ ਹੈ। ਉਹ ਚਾਹੇ ਮਹਾਪਾਪੀ ਆ, ਚਾਹੇ ਮਹਾਕਰਪਟ ਆ, ਕੁਝ ਵੀ ਆ, ਜੀ ਬਸ ਠੀਕ ਠਾਕ। ਅੱਛਾ, ਪਰਿਵਾਰਵਾਦ ਦਾ ਵੇਖ ਲਓ, ਕਿੰਨਾ ਰੋਣਾ ਰੋਂਦੇ ਮੋਦੀ ਸਾਹਿਬ। ਮੈਂ ਤਾਂ ਸੱਚ ਜਾਣੂ ਆ ਪਿੱਛੇ ਜੇ ਘਿਰ ਗਏ ਸੇ ਇਹਨਾਂ ਨੂੰ ਨਾ ਮੁੜ ਕੇ ਇਹਨਾਂ ਦਾ ਤੇ ਭਗਵੰਤ ਮਾਨ ਦਾ ਨਾ ਸੁਭਾਅ ਦਾ ਬੜਾ ਮੈਂ ਬਹੁਤ ਬਰੀਕੀ ਨਾਲ ਵੇਖਿਆ ਨਾ ਦੋ ਬੰਦੇ, ਇਹਨਾਂ ਦਾ ਆਪਸ ਦੇ ਵਿੱਚ ਨਾ ਬੜਾ ਮੇਲ ਖਾਂਦਾ ਜਿਹਾ ਕੰਮ ਆ। ਭਗਵੰਤ ਮਾਨ ਨੂੰ ਵੀ ਜਿਹੜੀ ਤਾਂ ਸਕ੍ਰਿਪਟਡ ਗੱਲਬਾਤ ਹੋਏਗੀ ਤਾਂ ਠੀਕ ਹੈ, ਹਾਂਜੀ ਹਾਂਜੀ, ਜੇ ਕਿਤੇ ਕਿਸੇ ਨੇ ਹਟਵੀਂ ਕੋਈ ਗੱਲ ਪੁੱਛ ਲਈ ਨਾ ਬਸ ਗਰਾਰੀ ਅੜ ਜੂਗੀ ਉੱਥੇ, ਇਹੀ ਜਾਂ ਤਾਂ ਗੱਲ ਨੂੰ ਆ ਜਾਓ ਤੇ ਜਾਂ ਗੱਲ ਭਰ ਲਓ, ਦੋ ਹੀ ਗੱਲ। ਸਾਡੇ ਪ੍ਰਧਾਨ ਮੰਤਰੀ ਵੀ ਟੈਲੀਪ੍ਰਾਂਪਟਰ ਹਟਾ ਦਿਓ, ਹਾਂਜੀ ਹਾਂਜੀ, ਬਸ ਗੇਰ ਨਿਕਲ ਗਿਆ ਗੇਰ। ਉਦੋਂ ਪਰਿਵਾਰਵਾਦ ਤੇ ਬੋਲੀ ਜਾਂਦੇ ਸੀ, ਸਿਰਫ ਇੱਕੋ ਪਿੱਛੇ ਲੀਡਰ ਨੇ ਜਿਹੜੇ ਉਹ ਗਗੋਈ ਸਾਹਿਬ ਦੇ ਲੜਕੇ ਆ, ਹਾਂਜੀ ਹਾਂਜੀ, ਤਰੁਣ ਗਗੋਈ ਦੇ ਲੜਕੇ ਆ, ਇੱਥੇ ਪਾਰਲੀਮੈਂਟ ਦੇ ਵਿੱਚ ਆ। ਉਹਨੇ ਆਖਿਆ ਅਕਾਲੀ ਕੌਣ ਆ, ਚੁਟਾਲੇ ਕੌਣ ਆ ਜੀ। ਜਦੋਂ ਏਦਾਂ ਗਣਾਏ ਨਾ ਪਰਿਵਾਰ ਵੀ ਜਿਨ੍ਹਾਂ ਦੇ ਵੇਲੀ ਰਹਿ ਜੇ ਤੁਸੀਂ ਜਾਂ ਵੇਲੀ ਹੋ, ਹਾਂਜੀ ਹਾਂਜੀ ਬਿਲਕੁਲ, ਤਾਂ ਬਸ ਜਿੱਦਾਂ ਕਰਦੇ ਹੁੰਦੇ, ਮਤਲਬ ਕਿ ਨਾਲ ਦੀ ਨਾਲ ਹੈ। ਹਾਂਜੀ, ਕਹਿੰਦਾ ਮੈਂ ਤਾਂ ਸਾਰਿਆਂ ਨੂੰ ਕਹਿਣਾ ਤਾਂ ਗੱਲ ਉਹੀ ਆ ਨਾ ਕਿ ਬਈ ਪਰਿਵਾਰਵਾਦ ਤੇ ਅਸ਼ੋਕ ਚੌਹਾਨ ਦੀ ਤਾਂ ਬੇਟੀ ਵੀ ਮੈਨੂੰ ਲੱਗਦਾ ਕਿ ਐਮਐਲਏ ਜੀ। ਤੁਸੀਂ ਤਾਂ ਪਰਿਵਾਰਵਾਦ ਘੇਰ ਕੇ ਲਿਆ ਰਹੇ ਹੋ, ਕਰਪਟ ਬੰਦੇ ਘੇਰ ਕੇ ਲਿਆ ਰਹੇ ਹੋ ਯਾਰ। ਤੁਹਾਡੀ ਤੇ ਬੁਨਿਆਦ ਹੀ ਕਰਪਸ਼ਨ ਤੇ ਟਿਕੀ ਹੋਈ ਹੈ ਉਸਤਾਦ ਜੀ। ਅੱਜ ਵੇਖ ਲਓ ਇਲੈਕਟੋਰਲ ਬੌਂਡ, ਯਾਦ ਹੈ ਆਪਾਂ 4-5 ਸਾਲ ਪਹਿਲਾਂ ਕੀਤਾ ਸੀ ਪ੍ਰੋਗਰਾਮ, ਮੈਂ ਤੁਹਾਨੂੰ ਦੱਸਿਆ ਸੀਗਾ ਨਾ, ਮੈਂ ਤੁਸੀਂ ਗਵਾਹ ਹੋ ਇਸ ਗੱਲ ਦੇ, ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਇਹ ਫਰਾਡ ਹੈ ਜੀ। ਤੇ ਸੁਪਰੀਮ ਕੋਰਟ ਨੇ ਕਿਹਾ, ਸੁਪਰੀਮ ਕੋਰਟ ਚੋਂ ਦੇਖ ਲਓ ਦੇਰ ਨਾਲ ਫੈਸਲਾ ਆਇਆ। ਤੁਸੀਂ ਮੇਰੇ ਨਾਲ ਲੰਬੇ ਸਮੇਂ ਤੋਂ ਚਲੋ ਜੁੜੇ ਹੋ, ਕੰਮ ਕਰਦੇ ਹੋ, ਉਸ ਟਾਈਮ ਬਹੁਤ ਪ੍ਰੋਗਰਾਮ ਕੀਤੇ ਸੀਗੇ। ਮੈਂ ਇੱਕੋ ਹੀ ਗੱਲ ਕਹਿੰਦਾ ਸੀਗਾ ਕਿ ਸਭ ਤੋਂ ਵੱਡਾ ਫਰਾਡ ਹੈ। ਆਪਾਂ ਤਕਰੀਬਨ 4-5 ਸਾਲ 2017 ਦੇ ਵਿੱਚ ਇਹ ਗੱਲ ਕੀਤੀ ਸੀ ਕਿ ਇਹ ਗੈਰ ਸੰਵਿਧਾਨਕ ਹੈ, ਤੇ ਅੱਜ ਉਹ ਸੁਪਰੀਮ ਕੋਰਟ ਨੇ ਕਹੀ ਇਹ ਗੱਲ ਕਿ ਇਹ ਗੈਰ ਸੰਵਿਧਾਨਕ। ਬਿਲਕੁਲ 2018 ਚ ਲੈ ਕੇ ਆਏ ਸਨ, 19 ਚ ਲਾਗੂ ਹੋਇਆ, 18 ਚ 17 ਚ ਫਾਈਨੈਂਸ ਬਿੱਲ ਲੈ ਕੇ ਆਏ ਸਨ। ਹਾਂਜੀ ਹਾਂਜੀ ਬਿਲਕੁਲ। ਤਾਂ ਮੈਂ ਉਦੋਂ ਹੀ ਕਿਹਾ ਸੀਗਾ ਕਿ ਫਾਈਨੈਂਸ ਬਿੱਲ ਦੇ ਵਿੱਚ ਆਧਾਰ ਕਾਰਡ ਲਿਆਉਣਾ ਉਹ ਹੀ ਇਸ ਦੇਸ਼ ਦੀ ਸੰਸਦ ਦੇ ਨਾਲ ਧੋਖਾ ਹੈ। ਤਾਂ ਮਤਲਬ ਕਿ ਟੋਟਲੀ ਇਹਨਾਂ ਦੀ ਬੁਨਿਆਦ ਹੀ ਹੇਰਾਫੇਰੀ ਤੇ ਟਿਕੀ ਹੈ। ਇਹਨਾਂ ਗੱਲਾਂ ਦਾ ਤੁੱਕ ਨਹੀਂ ਬਣਦਾ। ਇਹਨਾਂ ਨੇ ਤੇ ਬਹੁਤ ਬੰਦੇ ਲਿਆ ਕੇ ਜਿਹੜੇ ਮਹਾਂਪ੍ਰਿਸ਼ਟ ਜਿਨ੍ਹਾਂ ਨੂੰ ਕਿਹਾ ਉਹ ਆਪ ਹੀ ਛੱਡ ਲਏ। ਇਹਨਾਂ ਨੂੰ ਕੁਝ ਭਗਤ ਆ ਕੇ ਕਹਿਣਗੇ, ਉਹ ਇਹਨਾਂ ਦੇ ਆ ਜਿਹੜੇ ਭਗਵੰਤ ਮਾਨ ਹੋਰਾਂ ਦੇ ਭਗਤਾਂ ਵਾਂਗੂ ਕਹਿਣਗੇ ਤੁਸੀਂ ਐਂਟੀ ਹਿੰਦੂ ਹੋ। ਉਹਨਾਂ ਨੂੰ ਕਰਪਸ਼ਨ ਨਹੀਂ ਦਿਸਦੀ ਇਹਨਾਂ ਦੀ ਇਸ ਢੰਗ ਨਾਲ ਵੀ ਕਰਪਟ ਬੰਦਿਆਂ ਨੂੰ ਘੇਰ ਕੇ ਤੁਸੀਂ ਲੈ ਆਉਂਦੇ ਹੋ ਨਾ, ਤੇ ਬਸ ਇਹ ਕਹਿਣਗੇ ਤੁਸੀਂ ਐਂਟੀ ਹਿੰਦੂ ਹੋ, ਤੁਸੀਂ ਫਲਾਣਾ ਐਂਟੀ ਹੋ। ਤੇ ਇਹ ਤੁਹਾਨੂੰ ਪਤਾ ਹੀ ਆ, ਇਹਦੀ ਯਰਪਾ ਤੋਂ ਲੈ ਕੇ ਕਿੰਨੇ ਬੰਦੇ ਸਾਰਿਆਂ ਦੇ ਕੇਸ। ਹਾਰਦਿਕ ਪਟੇਲ ਇੱਕ ਮਿਸਾਲ ਹੈ, ਵੇਖ ਲਓ ਜੀ ਜੀ। ਹਾਰਦਿਕ ਪਟੇਲ ਪਾਟੀਦਾਰ ਅੰਦੋਲਨ ਚੋਂ ਨਿਕਲਿਆ, ਮੋਟੂ ਜਿਹਾ ਮੁੰਡਾ ਸੀ। ਹਾਂਜੀ ਹਾਂਜੀ। ਤੇ ਉਹਦੇ ਤੇ ਤੁਹਾਨੂੰ ਪਤਾ ਰਾਜ ਧਰੋਹ ਸਮੇਤ 30 ਕੇਸ ਸੀਗੇ ਸ਼ਾਇਦ, ਠੀਕ ਹੈ ਜੀ, 30 ਕੇ 35 ਜ਼ਿਆਦਾਤਰ ਕੇਸਾਂ ਚ ਬਰੀ ਹੋ ਗਿਆ ਇਹਨਾਂ ਨਾਲ ਆ ਕੇ। ਤੇ ਜਿਹੜਾ ਉਹ ਹੈਗਾ ਸੀ ਨਾ ਦੇਸ਼ ਧਰੋਹ ਵਾਲਾ ਕੇਸ, ਉਹ ਪੈਂਡਿੰਗ ਪਿਆ, ਕੋਈ ਜਾਂਚ ਪੜਤਾਲ, ਬਸ ਠੱਪ ਸਭ ਕੁਝ। ਇੱਧਰ ਆ ਗਿਆ ਨਾ, ਵਾਸ਼ਿੰਗ ਮਸ਼ੀਨ ਚ ਪੈ ਗਿਆ ਨਾ ਮਿੰਟੂ ਜੀ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਜਾਂਦੇ ਜਾਂਦੇ ਆਪਾਂ ਮਹਾਭਾਰਤ ਦੇ, ਕਹਿੰਦੇ ਕ੍ਰਿਸ਼ਨਾ ਨੇ IAS ਪਤਨੀ ਤੇ ਦੋਸ਼ ਲਾਇਆ ਜੀ। ਹਾਂਜੀ ਦੇਖੋ, ਇਹ ਬਹੁਤ ਨਿਤਿਸ਼ ਭਾਰਦਵਾਜ ਇਹਦਾ ਨਾਮ ਸੀ। ਇਹਦੀ ਸਮਾਈਲ ਮੈਨੂੰ ਬਹੁਤ ਟੁੰਬਦੀ ਹੁੰਦੀ ਸੀ ਹਮੇਸ਼ਾ। ਮਹਾਭਾਰਤ ਦਾ ਸੀਰੀਅਲ ਜਦੋਂ ਚੱਲਣਾ ਨਾ ਤੇ ਇਸ ਬੰਦੇ ਦੀ ਸਮਾਈਲ ਬੜੀ ਜ਼ਬਰਦਸਤ ਸੀਗੀ। ਤਾਂ ਦੇਖੋ ਪਤਾ ਨਹੀਂ ਕਿਉਂ ਇਹ ਚੀਜ਼ਾਂ, ਇਹਦੀ ਪਤਨੀ IAS ਹੈ। ਤਾਂ ਗੱਲ ਇਹ ਆ ਕਿ ਹੁਣ ਇਹ ਪਬਲਿਕ ਦੇ ਵਿੱਚ ਆਇਆ, ਕਹਿੰਦਾ ਕਿ 4 ਸਾਲ ਹੋ ਗਿਆ ਮੈਨੂੰ ਆਪਣੀਆਂ ਬੇਟੀਆਂ ਦੇ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਤੇ ਬਹੁਤ ਜ਼ਿਆਦਾ ਮਾਨਸਿਕ ਪੀੜਾ ਚੋਂ ਮੈਂ ਗੁਜ਼ਰ ਰਿਹਾ ਵਾਂ। ਤੇ ਗੱਲ ਇਹ ਆ ਕਿ ਇਸ ਤਰ੍ਹਾਂ ਦਾ ਦੋਸ਼ ਆਪਾਂ ਅੱਗੇ ਦੇਖਿਆ ਕਿ ਰਵਿੰਦਰ ਜੰਡੇਜਾ ਦੇ ਪਿਤਾ ਨੇ ਵੀ ਬਾਹਰ ਆ ਕੇ ਲਾਇਆ ਕਿ ਕਾਸ਼ ਅਸੀਂ ਇਹਦਾ ਵਿਆਹ ਹੀ ਨਾ ਕੀਤਾ ਹੁੰਦਾ ਜਾਂ ਇਹਨੂੰ ਖੇਡਣ ਹੀ ਨਾ ਲਾਇਆ ਹੁੰਦਾ, ਵੀ ਮੁੰਡਾ ਵੀ ਗਵਾ ਬੈਠੇ ਆ। ਮਤਲਬ ਕਿ ਇੰਨੇ ਵੱਡੇ ਲੋਕਾਂ ਦੇ ਘਰਾਂ 'ਚ ਯਾਰ ਆਹ ਗੱਲਾਂ ਚੱਲ ਰਹੀਆਂ, ਸਮਝ ਤੋਂ ਬਾਹਰ ਆ। IAS ਅਫਸਰ ਜਿੰਨਾ ਕੌਣ ਪੜਿਆ ਹੋ ਸਕਦਾ ਜੀ, ਕੌਣ ਸਮਝਦਾ? ਨਿਤਿਸ਼ ਭਾਰਦਵਾਜ, ਕੌਣ ਨਿਤਿਸ਼ ਭਾਰਦਵਾਜ ਜਿੰਨਾ ਕੌਣ ਤੁਰਿਆ ਫਿਰਿਆ ਹੋ ਸਕਦਾ।
ਪਰ ਬਾਵਜੂਦ ਇਸ ਤੇ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਕੀ ਚੱਲਦਾ ਪਿਆ। ਪਰ ਘਰਾਂ ਦੇ ਜਦੋਂ ਝਗੜੇ ਸੱਥਾਂ 'ਚ ਆ ਜਾਂਦੇ, ਸੜਕਾਂ ਤੇ ਆ ਜਾਂਦੇ ਆ, ਤੇ ਫਿਰ ਉਹ ਮਜ਼ਾਕ ਬਣ ਜਾਂਦੇ। ਤਾਂ ਇਹ ਦੇਖ ਲਓ, ਉਹ ਸੀਰੀਅਲ ਦੇ ਵਿੱਚ ਕ੍ਰਿਸ਼ਨ ਦਾ ਰੋਲ ਅਦਾ ਕਰਨਾ ਤੇ ਵਾਈਫ ਦਾ ਆਈਐਸ ਹੋਣਾ, ਮਤਲਬ ਕਿ ਸਮਝ ਤੋਂ ਬਾਹਰ ਹੈ ਕਿ ਕੀ ਚੱਲ ਰਿਹਾ। ਖੈਰ, ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕਹਿੰਦੇ ਆ ਕਿ ਤਕਰੀਬਨ 19-20 ਤੋਂ ਹੀ ਦਰਾਰ ਆਈ ਹੋਈ ਆ, ਤੇ ਹੁਣ ਇਹਨਾਂ ਨੇ ਦੋਸ਼ ਲਾਇਆ ਕਿ 21 ਤੋਂ ਉਹਨਾਂ ਦੀਆਂ ਬੇਟੀਆਂ ਦੇ ਨਾਲ ਇਹਦੀ ਗੱਲਬਾਤ ਜਿਹੜੀ ਆ ਬੰਦ ਆ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ, ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।